ਇੱਕ ਬਹੁਤ ਵੱਡਾ ਜਿਹੜਾ ਹਾਈਪ ਬਣਿਆ ਹੋਇਆ ਸੀ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ। ਟਰਕੀ ਦੇ ਵਿੱਚ ਦੋਨਾਂ ਹੀ ਮੁਲਕਾਂ ਦੇ ਲੀਡਰਸ ਦੀ ਮੀਟਿੰਗ ਹੋਣੀ ਸੀ। ਇੱਕ ਟਾਈਮ ਤੇ ਤਾਂ ਇਹ ਵੀ ਸੋਚਿਆ ਜਾ ਰਿਹਾ ਸੀ ਵੀ ਸ਼ਾਇਦ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੀ ਉੱਥੇ ਜਾਣ ਤੇ ਪੁਟਿਨ ਵੀ ਉੱਥੇ ਜਾਊਗਾ, ਪਰ ਪੁਟਿਨ ਨੇ ਨਾ ਕਰ ਦਿੱਤੀ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਕਿਹਾ ਵੀ ਮੈਂ ਜਦ ਤੱਕ ਪੁਟਿਨ ਨਾਲ ਗੱਲ ਨਹੀਂ ਕਰਦਾ ਤਦ ਤੱਕ ਨਹੀਂ ਜਾਊਂਗਾ। ਪਰ ਦੋਨਾਂ ਮੁਲਕਾਂ ਦੇ ਹੋਰ ਜਿਹੜੇ ਮੇਨ ਲੀਡਰ ਸੀਗੇ ਉਹਨਾਂ ਦੀ ਮੀਟਿੰਗ ਹੋਈ, ਪਰ ਬਾਹਲੀ ਲੰਮਾ ਸਮਾਂ ਨਹੀਂ ਚੱਲੀ। ਕਹਿੰਦੇ ਭਈ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਰਸ਼ੀਆ ਟੇਕਸ ਹਾਰਡ ਲਾਈਨ ਸਟੈਂਡ ਇਨ ਇਸਤਾਨਬੁਲ ਟਾਕਸ ਮੀਟਿੰਗ ਐਂਡਸ ਕੁਇਕਲੀ। ਮੀਟਿੰਗ ਜਿਹੜੀ ਸੀ ਬਹੁਤ ਜਲਦੀ ਖਤਮ ਹੋ ਗਈ। ਸੋ ਰਸ਼ੀਆ ਵਾਲਿਆਂ ਦੀਆਂ ਕਹਿੰਦੇ ਡਿਮਾਂਡਸ ਬਹੁਤ ਜ਼ਿਆਦਾ ਹੈਗੀਆਂ ਆ, ਜਿਹਨੂੰ ਲੈ ਕੇ ਸੋ ਯੂਕਰੇਨ ਵਾਲੇ ਯੂਜ਼ਲੀ ਤਾਂ ਇਹ ਬਹੁਤ ਲੰਮੀ ਮੀਟਿੰਗ ਚੱਲਣੀ ਚਾਹੀਦੀ ਸੀ। ਮਾਰਕੋ ਰੂਬੀਓ ਹੋਰ ਬਹੁਤ ਪ੍ਰੋਮੀਨੈਂਟ ਬੰਦੇ ਵੀ ਇਨਵੋਲਵ ਸੀ, ਪਰ ਜੋ ਇਹ ਉਹਨਾਂ ਦੇ ਵਿੱਚ ਮੀਟਿੰਗ ਸੀ ਜਲਦੀ ਹੀ ਜਿਹੜੀ ਆ ਉਹ ਖਤਮ ਹੋ ਗਈ। ਸੋ ਇਹਦਾ ਜਿਹੜਾ ਸਿੱਟਾ ਬਾਹਰ ਕੀ ਆਇਆ ਹਜੇ ਤੱਕ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਹੈਗਾ, ਪਰ ਯੂਕਰੇਨ ਨੇ ਇਹ ਕਿਹਾ ਆ ਭਈ ਅਸੀਂ ਹੋਰ ਵੀ ਕੋਈ ਟੈਰੀਟਰੀ ਜਿਹੜੀ ਆ ਆਪਣੇ ਮੁਲਕ ਦੀ ਰਸ਼ੀਆ ਨੂੰ ਨਹੀਂ ਦੇ ਸਕਦੇ ਹੈਗੇ। ਵੀ ਰਸ਼ੀਆ ਜਿਹੜਾ ਆ ਖਰਸਨ ਜੈਪਰਜ਼ੀਆ, ਇਹ ਜੋ ਦੋ ਰੀਜਨਸ ਹੈਗੇ ਆ, ਦੋ ਏਰੀਏ ਆ, ਇਹਨਾਂ ਨੂੰ ਇਲੀਗਲੀ ਰਸ਼ੀਆ ਵਾਲਿਆਂ ਨੇ ਉਹ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈ, ਜੋ ਕਿ ਵਾਪਸ ਮਿਲਣਾ ਚਾਹੀਦਾ ਹੈਗਾ ਯੂਕਰੇਨ ਨੂੰ। ਸੋ ਰਸ਼ੀਆ ਦੇ ਜਿਹੜੇ ਸਟੇਟ ਮੀਡੀਆ ਰਿਪੋਰਟਸ ਆ ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਦੇ ਜਿਹੜੇ ਨੈਗੋਸ਼ੀਏਟਰਸ ਆ ਉਹਨਾਂ ਨੇ ਇਹ ਵੀ ਥ੍ਰੈਟ ਕੀਤਾ ਵੀ ਅਸੀਂ ਹੋਰ ਯੂਕਰੇਨ ਦਾ ਜਿਹੜਾ ਏਰੀਆ ਆ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲਵਾਂਗੇ। ਸੋ ਇਸ ਤੋਂ ਬਿਨਾਂ ਪ੍ਰਿਜ਼ਨਰਸ ਨੂੰ ਲੈ ਕੇ ਗੱਲਬਾਤ ਹੋਈ ਹੈਗੀ ਆ ਵੀ ਘੱਟੋ ਘੱਟ 1000 ਦੇ ਕਰੀਬ ਜਿਹੜੇ ਪ੍ਰਿਜ਼ਨਰਸ ਆ ਉਹ ਸਵੈਪ ਕੀਤੇ ਜਾਣ, ਜਿਹੜੇ ਰਸ਼ੀਆ ਨੇ ਕਬਜ਼ੇ ਚ ਲਾਏ ਆ ਉਹ ਵਾਪਸ ਕੀਤੇ ਜਾਣ, ਜਿਹੜੇ ਯੂਕਰੇਨ ਨੇ ਲਾਏ ਹੈਗੇ ਆ ਉਹ ਰਸ਼ੀਆ ਨੂੰ ਜਿਹੜੇ ਆ ਵਾਪਸ ਕੀਤੇ ਜਾਣ। ਪਰ ਓਵਰਆਲ ਕੋਈ ਬਾਹਲਾ ਪੋਜ਼ਿਟਿਵ ਇਹਦੇ ਵਿੱਚੋਂ ਹਜੇ ਤੱਕ ਰਿਜ਼ਲਟ ਨਹੀਂ ਨਿਕਲਿਆ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਕਿਹਾ ਵੀ ਮੇਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਉਸ ਤੋਂ ਬਿਨਾਂ ਫਰਾਂਸ, ਜਰਮਨੀ, ਬ੍ਰਿਟੇਨ, ਪੋਲੈਂਡ, ਇਹ ਸਾਰੇ ਜਿਹੜੇ ਮੁਲਕ ਹੈਗੇ ਇਹਨਾਂ ਦੇ ਲੀਡਰਾਂ ਦੇ ਨਾਲ ਗੱਲਬਾਤ ਹੋਈ ਹੈਗੀ ਆ ਜੋ ਮੀਟਿੰਗ ਇਸਤਾਨਬੁਲ ਦੇ ਵਿੱਚ ਹੋਈ ਆ ਉਸ ਤੋਂ ਬਾਅਦ। ਤੇ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਦੇ ਉੱਤੇ ਜਿਹੜਾ ਆ ਪੂਰਾ ਪ੍ਰੈਸ਼ਰ ਪਾਉਣਾ ਪਊਗਾ ਤੇ ਰਸ਼ੀਆ ਹਮੇਸ਼ਾ ਹੀ ਰਿਫਿਊਜ਼ ਕਰ ਰਿਹਾ ਹੈਗਾ ਕੰਪਲੀਟ ਤੇ ਅਨਕੰਡੀਸ਼ਨਲ ਸੀਜ਼ ਫਾਇਰ, ਤੇ ਸਾਡੇ ਲੋਕਾਂ ਨੂੰ ਲਗਾਤਾਰ ਜੋ ਮਾਰ ਰਿਹਾ ਹੈਗਾ। ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਨੇ ਵੀ ਕਿਹਾ ਕਿ ਰਸ਼ੀਆ ਦੀ ਜਿਹੜੀ ਪੋਜੀਸ਼ਨ ਜਿਸ ਹਿਸਾਬ ਨਾਲ ਉਹ ਗੱਲਬਾਤ ਕਰਦੇ ਆ ਉਹ ਅਨਐਕਸੈਪਟੇਬਲ ਹੈਗੀ ਆ। ਸੋ ਬਿਲਕੁਲ ਦੋਨਾਂ ਧਿਰਾਂ ਨੂੰ ਕੁਛ ਨਾ ਕੁਛ ਜਿਹੜਾ ਛੱਡਣਾ ਪੈਣਾ ਆ ਤਾਂ ਕਿ ਜਿਹੜੀ ਇਹ ਲੜਾਈ ਆ ਇਸ ਨੂੰ ਛੇਤੀ ਖਤਮ ਕੀਤਾ ਜਾ ਸਕੇ। ਰੂਬੀਓ ਜਿਹੜੇ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਉਹ ਵੀ ਜਿਹੜੇ ਪਹੁੰਚੇ, ਪਰ ਜਿਹੜਾ ਰਿਜ਼ਲਟ ਹੈ ਕੁਛ ਹਜੇ ਨਹੀਂ ਬਾਹਰ ਨਿਕਲ ਸਕਿਆ। ਜੀ ਬਿਲਕੁਲ। ਸੋ ਅਰਬ ਦੇ ਵਿੱਚ ਕਾਫੀ ਕੁਛ ਜਿਹੜਾ ਆ ਉਹ ਉੱਥੇ ਹੋਇਆ, ਬਹੁਤ ਸਾਰੀਆਂ ਉੱਥੇ ਜਿਹੜੀਆਂ ਆ ਇਨਵੈਸਟਮੈਂਟਸ ਦੀ ਚਰਚਾ ਜਿਹੜੀ ਉਹ ਆਪਾਂ ਦੇਖੀ। ਰਾਸ਼ਟਰਪਤੀ ਟਰੰਪ ਦੇ ਦੁਆਰਾ ਬਹੁਤ ਜਿਹੜੀਆਂ ਮੁਲਾਕਾਤਾਂ ਹੋਈਆਂ ਟਰਕੀ ਦੇ ਵਿੱਚ। ਕਿਹਾ ਤਾਂ ਸੀਗਾ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਸਾਰਾ ਵੀ ਇਹਨਾਂ ਨੂੰ ਮਿਲਣ ਦੇ ਲਈ, ਪਰ ਉੱਥੇ ਉਹ ਇਕੱਲਾ ਹੀ ਜਿਹੜਾ ਉਹ ਪਹੁੰਚਿਆ ਹੋਇਆ ਸੀਗਾ।